अस्सलाम वालेकुम। सियाणे कहंदे आ भी बंदा माड़े हालातां 'च जंम पवे ना ते ओहदा कसूर नहीं, पर जे मरे माड़े हालातां 'ਚ ਤੇ ਫਿਰ ਉਹਦਾ ਕਸੂਰ ਆ। ਫਿਰ ਉਹਨੇ ਕੀਤਾ ਕੀ? ਕਿਸੇ ਨੇ ਪੁੱਛਿਆ ਸੀਗਾ ਵੀ ਦੁੱਖਾਂ ਤੋਂ ਸੁੱਖਾਂ ਦਾ ਸਫ਼ਰ ਕਿੰਨਾ, ਪੈਂਡਾ ਕਿੰਨਾ। ਦੱਸਣ ਵਾਲਾ ਕਹਿੰਦਾ ਵੀ ਜੇ ਲੱਗ ਜਵੇ ਨਾ ਤੇ ਉਮਰਾਂ ਲੱਗ ਜਾਂਦੀਆਂ। ਇੱਕ ਨਸਲ ਨੂੰ ਮਿਹਨਤ ਕਰਨੀ ਪੈਂਦੀ, ਇੱਕ ਨਸਲ ਨੂੰ ਆਪਣੀ ਜ਼ਿੰਦਗੀ ਦੇਣੀ ਪੈਂਦੀ। ਮੇਰੀ ਗੱਲ ਅੱਜ ਉਹਨਾਂ ਪਰਦੇਸੀਆਂ ਨਾਲ ਵੀ ਆ ਜਿਨ੍ਹਾਂ ਨੇ ਪ੍ਰਦੇਸ਼ 'ਚ ਜਾ ਕੇ ਆਪਣੀ ਜਵਾਨੀ ਦੇਤੀ, ਪਰ ਇੱਕ ਨਸਲ ਨੂੰ ਇੱਥੋਂ ਚੱਕ ਕੇ ਇੱਥੇ ਪਹੁੰਚਾਤਾ। ਕਈਆਂ ਨੇ ਮੁਲਕ 'ਚ ਰਹਿ ਕੇ, ਆਪਣੇ ਪਾਕਿਸਤਾਨ 'ਚ ਜਾਂ ਆਪਣੇ ਮੁਲਕਾਂ 'ਚ ਰਹਿ ਕੇ ਇੰਨੀ ਮਿਹਨਤ ਕੀਤੀ ਵੀ ਆਪਣੀ ਇੱਕ ਨਸਲ ਨੂੰ ਹੇਠੋਂ ਚੱਕ ਕੇ ਤਾਂ ਪਹੁੰਚਾਤਾ। ਉਹਨਾਂ ਨੂੰ ਗੱਲ ਦੀ ਸਮਝ ਨਹੀਂ ਆਣੀ ਜਿਹੜੇ ਸੋਨੇ ਦਾ ਚਮਚਾ ਲੈ ਕੇ ਜੰਮੇ। ਉਹਨਾਂ ਨਾਲ ਸਾਡੀ ਗੱਲ ਹੀ ਹੈ ਨਹੀਂ। ਅਸੀਂ ਇਸ ਟਾਈਮ ਆਪਣੇ ਪਿੰਡ ਦੇ ਵਿੱਚ ਖਲੋਤੇ ਹਾਂ। ਸਾਡੇ ਪਿੰਡ ਦੇ ਨਾਲ ਕੱਚੀ ਆਬਾਦੀ ਆ। ਆਬਾਦੀ ਦੇ ਨਾਂ ਤੋਂ ਮਸ਼ਹੂਰ ਆ ਵੀ ਜਿੱਦਾਂ ਪੁੱਟੋਬਾ। ਅੱਛਾ, ਉਹ ਅੱਜ ਇੱਕ ਐਸੀ ਦਾਸਤਾਨ ਤੁਹਾਨੂੰ ਸੁਣਾਉਣ ਵਾਸਤੇ ਆਇਆ ਵੀ ਜਿਨ੍ਹਾਂ ਦੇ ਇੱਕ ਨਸਲ ਨੇ ਇਸ ਤਰ੍ਹਾਂ ਦੇ ਹਾਲਾਤ ਦੇਖੇ, ਐਸੀ ਡਿਊਟੀ ਦਿੱਤੀ। ਸਾਡੀ ਸਾਂਝ ਉਹਨਾਂ ਨਾਲ ਐਸੀ ਸੀ ਵੀ ਸਾਡੇ ਘਰ ਦੇ ਜੀ, ਵੀ ਸਾਡਾ ਬੂਹਾ ਖੜਕਾਉਣ ਦੀ ਲੋੜ ਨਹੀਂ ਸੀ। ਸਾਡੇ ਖੁਸ਼ੀਆਂ ਦੇ ਸਾਂਝੀ, ਸਾਡੇ ਦੁੱਖਾਂ ਦੇ ਸਾਂਝੀ, ਵੀ ਜਿਨ੍ਹਾਂ ਨੂੰ ਪੱਖੀਆਂ ਲਾ ਕੇ ਬਹਿੰਦੇ, ਡੇਰੇ ਇੱਥੋਂ ਲਾ ਲਿਆ ਉੱਥੇ ਭਈ ਆ, ਉਹਨਾਂ ਨੂੰ ਮਦਾਰੀ ਕਹਿੰਦੇ ਆ। ਪਰ ਉਹਨਾਂ ਦੀ ਇੱਕ ਨਸਲ ਨੇ ਕੁਰਬਾਨੀ ਦਿੱਤੀ, ਆਪਣਾ ਪੇਟ ਕੱਟ ਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ। ਕਿੱਦਾਂ ਪੜ੍ਹਾਇਆ ਵੀ ਤੁਸੀਂ ਦੇਖੋ ਵੀ ਕਿਹੜੇ ਹਾਲਾਤਾਂ ਦੇ ਵਿੱਚ, ਜਦੋਂ ਉਹ ਖੁਸ਼ੀਆਂ ਦੇ ਵਿੱਚ ਆ ਕੇ, ਵਿਆਹਾਂ ਸ਼ਾਦੀਆਂ 'ਚ ਆ ਕੇ ਆਪਣੇ ਫਨ ਦਾ ਮੁਜ਼ਾਹਰਾ, ਆਪਣੇ ਹੁਨਰ ਦਾ ਮੁਜ਼ਾਹਰਾ ਕਰਕੇ ਆਪਣੇ ਬੱਚੇ ਪਾਲਣੇ ਔਖੇ ਸੀ। ਉਹਨਾਂ ਹਾਲਾਤਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਇਆ। ਕਿਸੇ ਮੁੰਡੇ ਨੇ 10 ਕਰ ਲਈਆਂ, ਕਿਸੇ ਨੇ 12 ਕਰ ਲਈਆਂ, ਕਿਸੇ ਨੇ 14। ਐਸਾ ਮੁੰਡਾ ਵੀ ਤੁਹਾਨੂੰ ਮਿਲਾਵਾਂਗੇ ਜਿਹਨੇ 16 ਕੀਤੀਆਂ। ਹਾਂ, ਵੀ ਪੂਰਾ ਮਾਸਟਰ ਕੀਤਾ ਉਹਨੇ। ਤੇ ਇਹ ਮੇਰਾ ਸਲਾਮ ਉਹਨਾਂ ਨੂੰ ਕਰਨ ਵਾਸਤੇ ਅਸੀਂ ਪਹੁੰਚੇ। ਉਹਨਾਂ ਨੇ ਬੜੇ ਪਿਆਰ ਦੇ ਨਾਲ ਸਾਨੂੰ ਸੱਦਿਆ। ਹੁਣ ਉਹਨਾਂ ਦੇ ਮੁੰਡੇ ਮਾਸ਼ਾਅੱਲਾ, ਅੱਜ ਉਹਨਾਂ ਕੋਲ ਰੱਬ ਨੇ ਗੱਡੀਆਂ ਵੀ ਦਿੱਤੀਆਂ, ਮਕਾਨ ਪੱਕੇ। ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇੱਕ ਝੁੱਗੀ ਤੋਂ ਮਕਾਨਾਂ ਦਾ ਸਫ਼ਰ, ਉਹ ਤੁਹਾਨੂੰ ਅੱਜ ਦੱਸਾਂਗੇ ਵੀ ਕਿੱਦਾਂ ਹੁੰਦਾ। ਅਸੀਂ ਆਪਣੇ ਉਹਨਾਂ ਭਰਾਵਾਂ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਵੀ ਉਹ ਸਫ਼ਰ ਕਿੱਦਾਂ ਇਹਨਾਂ ਨੇ ਤੈਅ ਕੀਤਾ। ਤੇ ਉਹਨਾਂ ਦੇ ਮੁੰਡੇ ਹੁਣ ਮਾਸ਼ਾਅੱਲਾ ਹੁਣ ਤਾਂ ਉਹ ਮਸ਼ਹੂਰ ਵੀ ਆ, ਫਿਲਮਾਂ ਵੀ ਬਣਾਉਂਦੇ ਆ, YouTube ਤੇ ਵੀ ਚੈਨਲ ਆ। ਉਹ ਚੈਨਲ ਵੀ ਕਿਹੜਾ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਤੇ ਅਸੀਂ ਇੱਥੇ ਪਹੁੰਚ ਗਏ ਹਾਂ ਆਪਣੇ ਭਰਾਵਾਂ ਦੇ ਕੋਲ। ਤੇ ਇਸ ਟਾਈਮ ਉਹ ਖਲੋਤੇ ਸਾਡੇ ਜੀ ਆਇਆਂ ਨੂੰ ਆਖਣ ਵਾਸਤੇ। अस्सलाम वालेकुम। बड़ी मेहरबानी ਸਾਹਿਬ, ਤੁਹਾਡੀ ਵੀ ਬੜੀ ਮਿਹਰਬਾਨੀ। ਮੇਰੇ ਗਲ ਦੇ ਵਿੱਚ ਹਾਰ ਪਾਇਆ ਜੀ। अस्सलाम वालेकुम जनाब, ਕੀ ਹਾਲ ਹੈ ਜੀ? ਆ ਬਈ, ਹਾਲਤ ਕੀ ਹਾਲ ਹੈ? ਇਹ ਕਹਿਣ ਨੂੰ ਹੋਰ ਠੀਕ ਠਾਕ? ਇਹ ਕਹਿਣ ਨੂੰ ਉਂਝ ਫੁੱਲ ਹੁੰਦੇ ਆ ਇਹਦੇ ਚ ਲੈ ਲੈਣ ਪਲਾਸਟਿਕ ਦੇ, ਪਰ ਇਹ ਬੜੇ ਆਜ਼ਾਦ ਦੀ ਗੱਲ ਹੁੰਦੀ, ਇਹ ਬੜੇ ਪਿਆਰ ਦੀ ਗੱਲ ਹੁੰਦੀ, ਬੜੇ ਮਾਣ ਦੀ ਗੱਲ ਹੁੰਦੀ। ਅਸੀਂ ਚਾਚੇ ਬੂਟੇ ਦੇ ਗਲ ਚ ਪਾਤਾ ਤੇ ਅਸੀਂ ਹੁਣ ਬਹਿਨੇ ਆ, ਬਹਿ ਕੇ ਤੇ ਫਿਰ ਗੱਲਬਾਤ ਕਰਦੇ ਆ। ਆ ਜਾਓ। ਇੱਥੇ ਕਹਿੰਦੇ ਅੱਜ ਤੀਕਾ ਬੋਟੀ ਵੀ ਭੁੰਨੀ ਜਾਊਗੀ, ਇੱਥੇ ਖੁਸ਼ਬੂਆਂ ਵੀ ਆ ਰਹੀਆਂ, ਅੱਗਾਂ ਬਲ ਰਹੀਆਂ। ਹਾਂਜੀ, ਕੀ ਹਾਲ ਚਾਲ ਹੈ? ਇਹ ਜੀ ਬੜੇ ਚਾਅ ਦੇ ਨਾਲ ਨਾ ਇਹਨਾਂ ਨੇ ਸੱਦਿਆ। ਤੇ ਸਿਆਣੇ ਕਹਿੰਦੇ ਆ ਵੀ ਤਾਂ ਅਸੀਂ ਲਾਹੌਰ ਤੱਕ ਜਾਂਦੇ ਆ, ਅਸੀਂ ਸਾਨੂੰ ਬੰਦੇ ਸਾਦੇ ਆ, ਅਸੀਂ ਲਾਹੌਰ ਤੱਕ ਵੀ ਜਾਂਦੇ ਆ। ਪਰ ਜਦੋਂ ਆਪਣੇ ਇੱਜ਼ਤ ਦਿੰਦੇ ਆ ਨਾ, ਜਦੋਂ ਆਪਣਾ ਪਿੰਡ ਇੱਜ਼ਤ ਦੇਵੇ, ਜਦੋਂ ਆਪਣੇ ਇੱਜ਼ਤ ਦੇਣ, ਉਹਦਾ ਫਿਰ ਸਵਾਦ ਵੱਖਰਾ ਹੁੰਦਾ। ਤੇ ਮੈਂ ਅੱਲਾ ਜਾਣਦਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਕਿੰਨਾ ਖੁਸ਼ ਹਾਂ ਵੀ ਮੈਨੂੰ ਮੇਰੇ ਪਿੰਡ ਦੇ ਭਰਾਵਾਂ ਨੇ ਸੱਦਿਆ, ਇੱਜ਼ਤ ਦਿੱਤੀ, ਮੇਰੇ ਗਲ 'ਚ ਹਾਰ ਪਾਏ, ਹੁੱਕੇ ਧਰ ਕੇ, ਮੰਜੀਆਂ ਡਾਹ ਕੇ। ਤੇ ਉਹ ਮੱਚ ਲੱਗਾ, ਮੱਚ ਵੀ ਦਿਖਾਈ। ਹਾਂ, ਮੈਨੂੰ ਇਹ ਆਪਣੇ ਭਰਾਵਾਂ ਦੀ ਇਹ ਦਾਵਤ ਸਾਰੀ ਉਮਰ ਨਹੀਂ ਭੁੱਲਣ ਲੱਗੀ। ਮੈਂ ਇੰਨਾ ਸ਼ੁਕਰਗੁਜ਼ਾਰ ਹਾਂ ਵੀ ਤੁਸੀਂ ਸਾਨੂੰ ਇੰਨੀ ਇੱਜ਼ਤ ਦਿੱਤੀ। ਕਿੱਧਰ ਬੈਠੇ ਤੁਸੀਂ? ਤਾਂ ਸਾਡੇ ਆ ਮੇਰੇ ਨਾਲ ਆਏ ਆ, ਇੱਧਰ ਬੈਠੇ ਖਾਲਿਦ ਸਾਹਿਬ ਬੈਠੇ। ਹਾਂਜੀ, ਉਹ ਘਰ ਦੇ ਜੀ ਘੱਟ ਆ, ਮੇਰੇ ਪ੍ਰਾਹੁਣੇ ਵਧੇ ਆ ਜੀ। ਤੇ ਅਸੀਂ ਨਾ ਜੀ ਹੁਣ ਇੱਧਰ ਆ ਜਾ। ਅੱਛਾ, ਅਸੀਂ ਹੁਣ ਜਿਹੜਾ ਰੌਣਕ ਇਹ ਬਣੀ ਆ ਨਾ, ਇਹ ਰੌਣਕ ਇਹ ਨਹੀਂ ਸੀ ਵੀ ਇੱਥੇ ਅਸੀਂ ਆਏ ਆ ਤੇ ਪੱਕੀ ਪਈ ਆ ਕੇ ਖਾ ਲਈ। ਅਸੀਂ ਨਾਲ ਨਾਲ ਫਿਲਮ ਵੀ ਚਲਾਵਾਂਗੇ, ਨਾਲ ਨਾਲ ਕੋਈ ਗੱਲਬਾਤ ਬਜ਼ੁਰਗਾਂ ਨਾਲ ਕਰਾਂਗੇ, ਕੋਈ ਪਿਛਲੀ ਦਾਸਤਾਨ ਵੀ ਛੇੜਾਂਗੇ, ਨਾਲੇ ਅਸੀਂ ਆਪ ਭੁੰਨ ਕੇ ਖਾਵਾਂਗੇ। ਕੀ ਬਾਤ ਹੈ। ਚਾਚਾ ਬੂਟਾ ਡੰਗਰਾਂ ਕੋ ਪਿਆ ਸੀ ਡੇਰੇ, ਕੱਲਾ ਸੁੱਤਾ, ਰੋਟੀ ਖਾ ਕੇ ਟਾਈਮ ਨਾਲ ਸੌਂ ਜਾਂਦਾ। ਇਹਨੂੰ ਮੈਂ ਟੈਲੀਫੋਨ ਕੀਤਾ, ਮੈਂ ਕਿਹਾ ਪੱਕੀ ਪਈ ਆ, ਆ ਜਾ, 10 ਮਿੰਟਾਂ ਦੀ ਗੱਲ ਆ। ਹੁਣ ਉਹਦਾ ਨਾ ਪਿੱਛੋਂ ਡੰਗਰ ਸੁਣਨੇ, ਹੁਣੇ ਪਕਾ ਕੇ ਖਾਣੀ ਆਪਾਂ, ਨਾਲ ਨਾਲ ਗੱਲਾਂ ਬਾਤਾਂ ਕਰਾਂਗੇ, ਨਾਲੇ ਆਪਣਾ ਫਿਲਮ ਬਣ ਜੂਗੀ। ਹੋਰ ਜੀ, ਕੀ ਹਾਲ ਚਾਲ ਹੈ ਜੀ? ਇੱਥੇ ਮੇਰੇ ਲਾਗੇ ਆ ਜਾਓ। ਅੱਛਾ, ਹੁਣ ਆਪਾਂ ਚਾਲੂ ਕਰੀਏ।
ਭੇ ਭੂਕ ਰੱਖਿਆ ਕੁਛ? ਹਾਂਜੀ ਉਹ ਬਣਾ ਲਏ। ਤੁਹਾਡਾ ਵੀ ਲਾ ਕਿੱਥੇ ਚੱਲ ਰਿਹਾ? ਸਾਡਾ ਬਣ ਗਿਆ ਪਹਿਲੇ। ਆਮਰ ਕਿੱਧਰ? ਅੱਛਾ ਤੁਸੀਂ ਬਣਾ ਰਹੇ ਹੋ ਨਾਲ ਫਿਲਮ? ਨਹੀਂ ਬਣਾਓ ਨਾਲ ਤੁਸੀਂ। ਅੱਛਾ ਚੈਨਲ ਦਾ ਕੀ ਨਾਮ ਤੁਹਾਡਾ ਜੀ? ਖਾਲਦ 314। ਖਾਲਦ 314 ਨੇ ਸਾਨੂੰ ਸੱਦਿਆ ਜੀ ਜਿਉਂਦਾ ਵਾਦਾ YouTube ਚੈਨਲ ਵਾਲਾ ਜੀ ਖਾਲਦ 314 14 ਵਾਹ ਵਾਹ ਰੱਬ ਦੀ ਜ਼ਾਤ ਤੈਨੂੰ ਤਰੱਕੀ ਦੇਵੇ ਜੀ। ਹਾਂਜੀ ਹਾਂਜੀ ਅੱਲਾਹ ਤਾਲਾ ਕਾਮਯਾਬ ਕਰੇ ਜੀ। ਅੱਲਾਹ ਤਾਲਾ ਕਾਮਯਾਬ ਕਰੇ। ਚੈਨਲ ਨੂੰ ਸਬਸਕ੍ਰਾਈਬ। ਹਾਂ ਬਾ ਹੁਣ ਕੋਲੇ ਬਣ ਜਾਣ ਤੇ ਇੱਥੇ ਹੁਣ ਆਪਾਂ ਦਬ ਲਈਏ ਬਟਨ ਫਿਰ ਝੱਟ ਸਾਹ ਕੱਢ ਲਈ ਹੈ ਆ ਚਾਲੂ ਆ। ਇੱਥੋਂ ਨਾ ਐਡੀ ਦੂਰੋਂ ਆਵਾਜ਼ ਨਹੀਂ ਪੂਰੀ ਫੜਦਾ। ਮੈਂ ਕਹਿੰਦਾ ਲੱਗੇ ਥੋੜਾ ਜਿਹਾ ਹੋ ਜਾ ਨਾਲੇ ਪਿੱਛੋਂ ਹੋ ਕੇ ਐਵੇਂ ਕਿਸੇ ਕੋਈ ਪੀਰ ਸੀਗਾ ਤੇ ਉਹਦੇ ਮੁੰਡੇ ਦਾ ਵਿਆਹ ਰੱਖ ਲਿਆ। ਵਿਆਹ ਉਹ ਨੇ ਭਗਤਾਇਆ ਚੰਗਾ ਵਿਆਹ ਭਗਤਾ ਕੇ ਨਾ ਤੇ ਮੁੜ ਕੇ ਉਹਦੇ ਕੋਲ ਨੋਟ ਬਚਿਆ ਇੱਕ 500 ਦਾ ਤੇ ਬੰਦੇ ਜਿਹੜੇ ਸੀਗੇ ਲਾਗੀ ਉਹ ਵਰਤਾਣੇ ਸੀਗੇ ਉਹ ਬਚੇ 3। ਉਹ ਤਿੰਨਾਂ ਚੋਂ ਉਹਨੇ ਇੱਕ ਨੂੰ ਸੱਦਿਆ ਤੇ ਉਹਨੂੰ ਕਹਿੰਦਾ ਵੀ ਹੁਣ ਦੱਸ ਵੀ ਪੈਸੇ ਲੈਣੇ ਆ ਕਿ ਦੁਆ ਲੈਣੀ? ਉਹ ਕਹਿੰਦਾ ਜੀ ਸਾਰੀ ਉਮਰ ਜੀ ਤੁਹਾਡਾ ਹੀ ਖਾਦਾ ਦੁਆ ਦੇ ਦਿਓ। ਉਹਨੇ ਕਿਹਾ ਇੱਕ ਨਹੀਂ ਵੜ ਗਿਆ ਨੋਟ ਬਚ ਗਿਆ। ਦੂਏ ਨੂੰ ਪੁੱਛਿਆ ਵੀ ਪੈਸੇ ਲੈਣੇ ਕਿ ਦੁਆ ਲੈਣੀ? ਉਹ ਕਹਿੰਦਾ ਬਾਬਾ ਜੀ ਦੁਆ ਦੇ ਦਿਓ। ਉਹਨੇ ਵੀ ਦੁਆ ਦੇ ਦਿੱਤੀ। ਤੀਆ ਜਿਹੜਾ ਸੀਗਾ ਉਹ ਲਾਡੀ ਜੀ ਕੌਮ ਦਾ ਸੀ। ਉਹਨੇ ਕਿਹਾ ਪੀਰ ਜੀ ਹਾਲਾਤ ਮੇਰੇ ਵੀ ਖਰਾਬ ਆ। ਕਹਿੰਦਾ ਜੀ ਆਖੇ 40 ਦੀ ਦੁਆ ਦੇ ਦਿਓ 460 ਮੈਨੂੰ ਮੋੜ ਦਿਓ। ਇਸ ਟਾਈਮ ਜੀ ਬੜੀ ਰੌਣਕ ਲੱਗੀ ਆ ਤੇ ਸਾਡੇ ਬਜ਼ੁਰਗ ਬੈਠੇ ਆ ਜੀ। ਇਹ ਆਪਣੀ ਬਰਾਦਰੀ ਦੇ ਨੰਬਰਦਾਰ ਵੀ ਆ ਤੇ ਅੱਲਾਹ ਤਾਲਾ ਨੂੰ ਜ਼ਿੰਦਗੀ ਦੇਵੇ। ਇਹਨਾਂ ਨਾਲ ਗੱਲਬਾਤ ਕਰਦੇ ਆ। ਇਹਨਾਂ ਤੋਂ ਪੁੱਛਦੇ ਆ ਜਿਹੜੀ ਮੈਂ ਦਾਸਤਾਨ ਦੀ ਤੁਹਾਨੂੰ ਅੱਗੇ ਗੱਲ ਕਰਦਾ ਸੀ ਨਾ ਵੀ ਉਹ ਦਾਸਤਾਨ ਉਹ ਗੱਲ ਅਸਲ ਦੇ ਵਿੱਚ ਇਹ ਆ ਕਿ ਜਦੋਂ ਕੁੱਲੂ ਘਾਰਾ ਹੋਇਆ ਨਾ ਇੰਡੀਆ ਦੇ ਵਿੱਚੋਂ ਅਸੀਂ ਉਜੜ ਕੇ ਆਏ ਆ ਮਾਜਰ ਜਿੰਨੇ ਵੀ ਤੇ ਸਾਡੇ ਨਾਲ ਇਹ ਸਾਡੇ ਸਾਂਝੇ ਜੀ ਉੱਠ ਕੇ ਆਏ। ਪਰ ਹੋਇਆ ਕਿ ਵੀ ਜਿਹੜੇ ਜਿਨ੍ਹਾਂ ਨੂੰ ਜ਼ਮੀਨਾਂ ਪੈ ਗਈਆਂ ਅੱਜ ਉਹਨਾਂ ਦਾ ਕਮਾਲ ਕੋਈ ਨਹੀਂ। ਉਹਨਾਂ ਕੋਲ ਤਾਂ ਜ਼ਮੀਨਾਂ ਸੀ। ਅੱਜ ਉਹ ਜਿੱਥੇ ਵੀ ਪਹੁੰਚ ਜਾਣ ਉਹ ਤਾਂ ਮੁੱਢ ਬਣੀ ਗਿਆ ਨਾ। ਜਿਨ੍ਹਾਂ ਨੂੰ ਜ਼ਮੀਨ ਲੱਭ ਗਈ ਸੀ ਮੁੱਢ ਬਣੀ ਗਿਆ ਸੀ। ਪਰ ਬਹੁਤ ਸਾਰੇ ਸਾਡੇ ਭੈਣ ਭਰਾ ਇਦਾਂ ਦੇ ਸੀ ਜਿਨ੍ਹਾਂ ਨੂੰ ਸਰਕਾਰ ਨੇ ਜ਼ਮੀਨਾਂ ਨਹੀਂ ਦਿੱਤੀਆਂ। ਕਿਉਂ ਨਹੀਂ ਦਿੱਤੀਆਂ ਉਹ ਉਹਨਾਂ ਨੂੰ ਪਤਾ ਹੋਊਗਾ। ਫਿਰ ਉਹਨਾਂ ਨੇ ਆਪਣੇ ਆਪ ਨੂੰ ਉਸ ਗੁਰਬਤ ਦੀ ਲਕੀਰ ਦੇ ਵਿੱਚੋਂ ਜੇ ਕੱਢਿਆ ਤਾਂ ਉਹਨਾਂ ਨੂੰ ਸਾਡਾ ਸਲਾਮ ਆ। ਉਹਨਾਂ ਨੇ ਮਿਹਨਤ ਕੀਤੀ ਹੈ। ਉਹਨਾਂ ਨੇ ਆਪਣੇ ਆਪ ਨੂੰ ਮਨਵਾਇਆ। ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਖਬਰੇ ਕੈਮਰੇ ਦੇ ਵਿੱਚ ਪਿੱਛੇ ਬਾਬਾ ਜੀ ਦੀ ਕੋਠੀ ਦੇਖ ਰਹੀ ਹੋਊਗੀ। ਬਾਬਾ ਜੀ ਦੇ ਝੁੱਗੀ ਦੇ ਵਿੱਚੋਂ ਆਏ ਆ ਪੱਕੇ ਮਕਾਨਾਂ ਤੱਕ ਤੇ ਮਕਾਨਾਂ ਦਾ ਕਦਰ ਤੁਹਾਨੂੰ ਚੰਗਾ ਭਲਾ ਪਤਾ ਵੀ ਇਸ ਟਾਈਮ ਕੀ ਆ ਮਕਾਨਾਂ ਦੀ ਕਦਰ। ਫਿਰ ਉਹ ਹਾਂ ਝੁੱਗੀਆਂ ਤੋਂ ਇਸ ਟਾਈਮ ਮਾਸ਼ਾਅੱਲਾ ਕੋਠੀ ਦੇ ਵਿੱਚ ਮਗਰ ਤੁਸੀਂ ਗੱਡੀ ਵੀ ਦੇਖ ਰਹੇ। ਮੈਂ ਗੱਲ ਕਰਦਾ ਬਾਬਾ ਜੀ ਨਾਲ ਕਿ ਬਾਬਾ ਜੀ ਕੀ ਹਾਲ ਚਾਲ ਹੈ ਜੀ? ਮੈਂ ਲਾ ਦਿੰਦਾ। ਪਹਿਲਾਂ ਤਾਂ ਜੀ ਹਾਲ ਸਾਡੇ ਭੈੜੇ ਹੀ ਰਹੇ। ਹਾਂ ਜਦੋਂ ਇੰਡੀਆ ਚੋਂ ਆਏ ਆ ਹਾਂ ਆ ਬੱਚਾ ਦਿਸਦਾ ਬੈਠਾ ਹਾਂਜੀ ਹਾਂਜੀ ਅਸੀਂ ਬੜਾ ਤੰਗ ਹੋ ਕੇ ਇਹਨੂੰ 16 MA ਕਰਾਇਆ। ਹਾਂ ਮੈਂ ਅੱਗੇ ਦੱਸਿਆ ਬੜਾ ਰੂਹ ਰਾਜ਼ੀ ਹੈ। ਬਾਕੀ ਸਾਨੂੰ ਕਿਸੇ MP ਨੇ MN ਨੇ ਇਹਨੂੰ ਨੌਕਰੀ ਨਹੀਂ ਲਾਇਆ। ਨੌਕਰੀ ਮਿਲੀ ਨਹੀਂ। ਅੱਛਾ ਹੁਣ ਵੀ ਸ਼ੁਕਰ ਹੈ ਉਹਦੀ ਯਾਦ ਦਾ ਜਿਹੜਾ ਸਾਨੂੰ ਨਾ ਅੱਲਾ ਰਸੂਲ ਨੇ ਇੱਥੋਂ ਤੱਕ ਲੈ ਆਂਦਾ। ਅਸੀਂ ਤਾਂ ਲੱਖ ਸ਼ੁਕਰ ਬੂਟਿਆ ਕਰਦੇ ਹਾਂ। ਹਾਂਜੀ ਬਾਕੀ ਨਾ ਇਹ ਚੌਧਰੀ ਸਾਹਿਬ ਗੱਲ ਪਿਛਲੇ ਦਿਨ ਨਹੀਂ ਰਹੇ ਤੇ ਰਹਿਣੇ ਇਹ ਵੀ ਨਹੀਂ। ਹਾਏ ਵਾਹ 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 ਨੰਬਰਦਾਰ ਸਾਹਿਬ ਵਾਹ ਕੀ ਬਾਤ। ਪਿਛਲੇ ਦਿਨ ਨਹੀਂ ਰਹੇ ਤੇ ਰਹਿਣੇ ਇਹ ਵੀ ਨਹੀਂ। ਰਹਿਣੇ ਵੀ ਅਗਾ ਪਤਾ ਨਹੀਂ ਕੀ ਬਣਨਾ ਕੀ ਹੋਣਾ। ਹਾਂ ਤੇ ਸ਼ੁਕਰ ਹੈ ਰੱਬ ਨੇ ਗੱਡੀਆਂ ਵੀ ਦੇਤੀਆਂ। ਮੁੰਡੇ ਸਾਰੇ ਪੜ੍ਹੇ ਹੋਏ ਨੇ ਹਾਂ ਹਾਂ ਤੇ ਰੋਜੀ ਬਾਹਰ ਵੀ ਜਾਂਦੇ ਨੇ। ਰੋਜੀ ਜਿਹੜੀ ਮੁਕੱਦਰ ਦੀ ਖਾਨੇ ਆ ਲੱਖ ਸ਼ੁਕਰ ਉਹਦੇ ਸ਼ੁਕਰ ਕਰਨੇ ਆ। ਤੇ ਹੁਣ ਇੰਨੀ ਗੱਲ ਹੈ ਆ ਬੜਾ ਮੈਂ ਖੁਸ਼ ਹੋਇਆ ਜਿਹੜੀ ਆ ਰੌਣਕ ਲੱਗ ਗਈ। ਵਾਹ 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 ਹਾਂ ਕਿਉਂ ਹਾਂ ਅਸੀਂ ਕਦੀ ਲਾਈ ਨਹੀਂ ਤੇ ਨਾ ਬੂਟਿਆ ਕਦੀ ਵੇਖੀ ਹੈ। ਹਾਂਜੀ ਐਵੇਂ ਹੈ। ਦੇਸੀ ਹੈ ਜੀ ਇਹ ਤਾਂ ਦੇਸੀ ਬੰਦੇ ਸੀ। ਦੇਸੀ ਬੰਦੇ ਸੀ। ਹੈਂ ਪਾਣੀ ਨਲਕੀਆਂ ਦਾ ਪੀਣਾ ਰੋਟੀ ਮਿਲ ਗਈ ਖਾ ਲੈਣੀ ਨੇ ਤਾਂ ਸੌਂ ਰਹਿਣਾ। ਠੀਕ ਹੈ ਅਸੀਂ ਤਾਂ ਲੱਖ ਸ਼ੁਕਰ ਕਰਨੇ ਆ ਅੱਲਾਹ ਤੇ ਅੱਲਾਹ ਦੇ ਹਬੀਬ ਨੂੰ ਜਿਹੜੇ ਆ ਚਾਰ ਜ਼ਰੂਰਤਾਂ ਤੁਸੀਂ ਨਾ ਸਾਡੇ ਕੋਲ ਆ ਗਏ ਹੋ। ਹਾਏ ਹਾਏ ਬਿਸਮਿਲ੍ਲਾ ਵਾਹ 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 ਲੱਖ ਵੇਰੀ ਬਿਸਮਿਲ੍ਲਾ ਸਮਝਣਾ। ਬਾਕੀ ਤਾਂ ਸਰੋਆ ਸਾਹਿਬ ਸਾਰੀ ਉਮਰ ਆ ਖਾਲੇ 'ਚ ਨਹਾਤੇ ਆ। ਕਾਹਲੇ ਜੀ ਨਾਤੇ ਆ ਤੇ ਜੇ ਬਹੁਤਾ ਕਰਨਾ ਨਾ ਵੀ ਬੱਲੇ ਬੱਲੇ ਵੀ ਅੱਜ ਬੱਲੇ ਬੱਲੇ ਕਰਨੀ ਆ ਤੇ ਫਿਰ ਨਹਿਰ ਤੇ ਚਲੇ ਜਾਣਾ। ਨਹਿਰ ਤੇ ਚਲਿਆ ਜਾਣਾ। ਹਾਂਜੀ ਅੱਜ ਵੀ ਚੰਗਾ ਹੀ ਨਹਾਉਣਾ ਚੰਗਾ ਨਾ ਤੇ ਫਿਰ ਭਾਈ ਇੱਥੋਂ ਉੱਠਣਾ ਤੇ ਨਹਿਰ ਤੇ ਚਲੇ ਜਾਣਾ। ਜਾ ਕੇ ਨਹਿਰ 'ਚ 2 ਚੁਬੀਆਂ ਲਾ ਲੈਣੀਆਂ ਕਹਿਣਾ ਬੱਲੇ ਕੋਈ ਦੋ ਮੱਛੀਆਂ ਫੜ ਲਿਆਉਣੀਆਂ ਉਹ ਕੇ ਭੁੰਨ ਕੇ ਰੋਟੀ ਖਾ ਲੈਣੀ। ਗੱਲ ਅਸਲ 'ਚ ਕੀ ਆ ਇਹ ਆ ਮੇਰਾ ਅਸਲ ਪੰਜਾਬ। ਇਹ ਆ ਸਾਡੀ ਰਹਿਤਲ ਬੈਤਲ ਕਿ ਬਾਬਾ ਜੀ ਗੱਲ ਗੱਲ ਨਾਲ ਸ਼ੁਕਰ ਕਰ ਰਹੇ। ਫਿਰ ਉਹਦੇ ਬੂਹੇ ਤੇ ਇਸ ਟਾਈਮ ਪ੍ਰਾਹੁਣੇ ਬੈਠੇ ਆ ਤੇ ਉਹ ਖੁਸ਼ ਹੋ ਰਿਹਾ। ਹਾਂਜੀ ਇਹ ਸ਼ੈ ਘਟਦੀ ਜਾਂਦੀ ਹੈ।
ਬੰਦੇ ਹੁਣ ਬੂਹਾ ਖੜਕਾਉਂਦੇ ਆ ਤੇ ਬੰਦਿਆਂ ਦਾ ਗਰਦਨ ਜੀ ਕੱਢ ਕੇ ਕਹਿੰਦੇ ਅੱਬਾ ਘਰ ਹੈ ਨਹੀਂ। ਬੰਦੇ ਨੂੰ ਭਾਂਦੇ ਨਹੀਂ। ਸਾਡੇ ਅਸਲ ਪੰਜਾਬ ਇਹ ਸੀ, ਸਾਡੇ ਬਜ਼ੁਰਗ ਇੱਕ ਤਾਂ ਦੁਆ ਜਿਹੜੀ ਲੱਭਦੀ ਸੀ, ਤੁਰੇ ਜਾਂਦਾ ਕੋਈ ਬਾਬਾ ਲੱਭਣਾ ਨਾ ਤੇ ਉਹ ਸਿਰ ਤੇ ਪਿਆਰ ਫੇਰ ਕੇ ਨਾ ਤੇ ਏਡੀ ਪੰਡ ਦੁਆਵਾਂ ਦੀ ਦੇ ਦੇਣੀ। ਹਾਂਜੀ ਹਾਂਜੀ ਇੱਕ ਤਾਂ ਅਸੀਂ ਉਹ ਦੁਆਵਾਂ ਤੋਂ ਰਹਿ ਗਏ, ਉਹ ਦੁਆਵਾਂ ਨਹੀਂ ਲੱਭਦੀਆਂ। ਤੇ ਦੁਆ ਜਿਹੜਾ ਆ ਸਬਰ ਸ਼ੁਕਰ ਆ ਨਾ, ਇਹ ਕਿਤੇ ਦੇਖਿਆ ਨਹੀਂ ਲੱਭਦਾ। ਫਿਰ ਜਿਹੜਾ ਬੂਹੇ ਦੇ ਉੱਤੇ ਪ੍ਰਾਹੁਣੇ ਬੈਠੇ ਆ ਤੇ ਇਹ ਖੁਸ਼ ਹੋ ਰਹੇ ਆ, ਇਹ ਗੱਲ ਵੀ ਹੁਣ ਬਹੁਤ ਘਟਦੀ ਜਾਂਦੀ। ਖਬਰੇ ਗੱਲ ਹੋ ਕੀ ਗਿਆ, ਕੈਸੀ ਹਵਾ ਫਿਰ ਗਈ ਆ। ਸ਼ਹਿਰਾਂ 'ਚ ਤਾਂ ਉੱਕਾ ਹੀ ਇਹ ਗੱਲ ਹੈ ਨਹੀਂ, ਪਿੰਡਾਂ 'ਚ ਕਿਤੇ ਕਿਤੇ ਜਿਹੜਾ ਨਾ ਉੱਥੇ ਵੀ ਹੁਣ ਇਹ ਇਸ ਗੱਲ ਦੀ ਘਾਟ ਹੁੰਦੀ ਜਾ ਰਹੀ ਹੈ। ਬਾਬਾ ਜੀ ਨੇ ਜਿਹੜੇ ਮੁੰਡੇ ਵੱਲ ਇਸ਼ਾਰਾ ਕੀਤਾ ਸੀ ਨਾ, ਬਹੁ ਖਾਲ ਦਿਖਾਈ, ਇਹ ਸਾਡੇ ਸ਼ਹਾਦਤ ਸਾਹਿਬ ਆ ਜੀ, ਇਹ ਮੇਰੇ ਵੱਡੇ ਭਰਾ ਦੇ ਕਲਾਸ ਫੈਲੋ ਵੀ ਆ, ਸ਼ਾਹ ਸਰੋਇਆ ਸਾਹਿਬ ਦੇ। ਜਿਹੜਾ ਗਿਲਾ ਵੇਚਕ ਨੂੰ ਬਾਬਾ ਜੀ ਨੇ ਕੀਤਾ ਨਾ, ਉਹ ਕੀਤਾ ਇਹਨਾਂ ਨੇ ਮਾੜਾ ਮੋਟਾ ਇਸ਼ਾਰੇ ਨਾਲ ਆ, ਪਰ ਉਹ ਗਿਲਾ ਬੜਾ ਵੱਡਾ। ਜ਼ਿਲ੍ਹਾ ਬੜਾ ਵੱਡਾ ਜੀ, ਗਿਲਾ ਬੜਾ ਵੱਡਾ। ਜ਼ਿਲ੍ਹਾ ਬੜਾ ਵੱਡਾ। ਹਾਂ ਵੀ ਉਹ ਨਿਗਾਹ ਨਹੀਂ ਇਹਨਾਂ ਦੀ ਕਿਸੇ ਦੀ ਵੀ ਪਈ, ਪਰ ਫਿਰ ਵੀ ਅੱਲਾਹ ਤਾਲਾ ਨੇ ਕਮੀ ਕੋਈ ਨਹੀਂ ਛੱਡੀ। ਕਮੀ ਕੋਈ ਹਾਂ, ਨਹੀਂ ਸ਼ੁਕਰ ਆ ਉਸ ਜ਼ਾਤ ਦਾ। ਤੁਸੀਂ ਇੰਡੀਆ ਚੋਂ ਕਿਹੜੇ ਜ਼ਿਲ੍ਹੇ ਤੋਂ ਆਏ ਉੱਠ ਕੇ, ਤੇ ਉਹ ਕੋਈ ਦਾਸਤਾਨ ਹੈ ਚੇਤੇ? ਹਾਂ ਜ਼ਿਲ੍ਹਾ ਜਲੰਧਰ ਸੀ। ਜਲੰਧਰ। ਹਾਂ ਪਿੰਡ ਪਿੰਡ ਰਹੋਂ ਨਵਾਂ ਸ਼ਹਿਰ ਵੰਗੇ। ਵੰਗੇ ਹਾਂਜੀ ਉੱਥੇ ਰਹਿੰਦੇ ਸੀ। ਹਾਂ ਉੱਥੇ ਵੀ ਰਾਜਪੂਤ ਹੀ ਸੀ, ਉਹਨਾਂ ਕੋਲ ਰਹਿੰਦੇ ਸੀ, ਉਹਨਾਂ ਦੀਆਂ ਜ਼ਗੀਰਾਂ ਬੜੀਆਂ ਸੀ, ਉੱਥੇ ਆਪਣਾ ਗੁਜ਼ਾਰਾ ਕਰਦੇ ਰਹੇ ਹਾਂ। ਹਾਂਜੀ ਹਾਂ। ਇਹ ਤੇ ਉਦੋਂ ਤੁਸੀਂ ਕਿੱਡੇ ਕੁ ਜਦੋਂ ਕੋਈ ਲੁਕਾਰਾ ਹੋਇਆ, ਜਦੋਂ ਹਬੜ ਦਬੜ ਹੋਈ ਹੈ ਸਰ? ਇਹ ਬਜ਼ੁਰਗ ਹੀ ਕਰਦੇ ਰਹਿਣ, ਬਾਕੀ ਸਾਨੂੰ ਨਹੀਂ ਪਤਾ। ਨਹੀਂ ਤੁਹਾਡੀ ਜੰਮ ਉੱਥੇ ਦੀ ਹੈ ਕਿ ਇੱਥੇ ਦੀ ਹੈ? ਇਧਰ ਪਾਕਿਸਤਾਨ ਦੀ ਹੈ ਸਾਡੀ ਜੰਮ। ਅੱਛਾ ਤੁਹਾਡੀ ਜੰਮ ਪਾਕਿਸਤਾਨ ਹਾਂ ਦੀ। ਬਜ਼ੁਰਗ ਗੱਲਾਂ ਕਰਦੇ ਰਹਿਣ, ਉਹ ਫਿਰ ਅਸੀਂ ਨੋਟ ਕੀਤੀਆਂ ਹੋਈਆਂ ਨੇ ਹਾਂ ਵੀ ਆਹ ਮੁਸੀਬਤ ਬਣੀ, ਐਦਾਂ ਪਾਰੋਂ ਆਏ, ਐਨਾ ਉੱਠ ਕੇ ਆਏ। ਇਹ ਸਾਡੀਆਂ ਗੱਲਾਂ ਬਜ਼ੁਰਗ ਕਰਦੇ ਸੀ ਨਾ, ਉੱਥੇ ਬਹਿ ਕੇ ਸੁਣਨੀਆਂ। ਆਹ ਜ਼ਿਲ੍ਹਾ ਸੀ, ਆਹ ਸ਼ਹਿਰ ਸੀ, ਇਸ ਪਿੰਡ ਸੀ, ਇੱਥੇ ਸਾਡੀ ਰਾਇਸ਼ ਸੀ। ਇਹ ਬਜ਼ੁਰਗ ਕਰਦੇ ਰਹਿਣ, ਫਿਰ ਤਾਂ ਸਾਨੂੰ ਵੀ ਸੁਰਤ ਆ ਗਈ। ਹਾਂ ਫਿਰ ਉਹ ਗੱਲਾਂ ਸਾਡੇ ਹੁਣ ਯਾਦ ਹਨ। ਅੰਜਮ ਉਸ ਟਾਈਮ ਜਿਹੜਾ ਨਾ, ਹਾਂ ਪੜਦਾਦੇ ਤੱਕ ਨਾ ਹਰ ਬੰਦੇ ਨੂੰ ਯਾਦ ਸੀ। ਹਾਂ ਹਸਬ ਨਸਬ ਵਾਲਿਦ ਔਰ ਦਾਦਾ ਤੇ ਕਲੇਦਾ ਪੜਦਾਦੇ ਤੱਕ ਤਕਰੀਬਨ 95% ਬੱਚਿਆਂ ਨੂੰ ਆਪਣੇ ਪੜਦਾਦੇ ਤੱਕ ਨਾਂ ਯਾਦ ਸੀ ਕਿ ਸਾਡੇ ਪਿਓ ਦਾ, ਦਾਦੇ ਦਾ, ਪੜਦਾਦੇ ਦਾ ਨਾਂ ਕੀ ਸੀ। ਨਾ ਸਮਝ ਆ ਗਈ? ਹੁਣ ਤੂੰ ਪੁੱਛ ਕੇ ਦੇਖ ਲੈ, ਤੈਨੂੰ 95% ਉਹ ਪਿਓ ਦਾ ਨਾਂ ਨਹੀਂ ਦੱਸ ਸਕਦੇ, ਉਹ ਪਾਪਾ ਹੀ ਦੱਸੀ ਜਾਂਦੇ ਆ। ਪਾਪਾ ਹੀ ਉਹ ਤੂੰ ਕਿੰਦਾ ਮੁੰਡਾ ਪਾਪੇ ਦਾ, ਉਹ ਕਿੰਦਾ ਨਿਆਣਾ ਪਾਪੇ ਦਾ, ਉਹਨੂੰ ਪਿਓ ਦਾ ਨਾਂ ਨਹੀਂ ਆਉਂਦਾ। ਹੁਣ ਬੱਚੇ ਕਹਿੰਦੇ ਨੇ ਮੈਂ ਜਿਹਦਾ ਮਰਜ਼ੀ ਹੋਵਾਂ, ਤੈਨੂੰ ਕੀ ਤੈਨੂੰ ਕੀ ਜਿਹਦੀ ਮਰਜ਼ੀ ਇਦਾਂ ਹੀ ਹੈ ਜੀ। ਨਹੀਂ ਗੱਲ ਨੁਕਤਾ ਸਹੀ ਦੱਸਿਆ ਤੁਸੀਂ। ਹਾਂਜੀ ਬਈ ਅੱਗੇ ਬੰਦੇ ਨੂੰ ਆਪਣਾ ਪੜਦਾਦੇ ਤੱਕ ਹਸਬ ਨਸਬ ਸ਼ਜਰਾ ਬੜੇ ਸ਼ੌਕ ਨਾਲ ਬੰਦੇ, ਜੀ ਹਾਂ, ਜੀ ਹਾਂ। ਕਈ ਬੰਦੇ ਆਪਣੀਆਂ 7-7 ਪੁਸ਼ਤਾਂ ਦੱਸ ਦਿੰਦੇ ਸੀ। ਹਾਂਜੀ ਹੁਣ ਚੇਤੇ ਹੈ ਨਹੀਂ, ਚੇਤੇ ਹੈ ਹੁਣ ਸਾਡਾ ਧਿਆਨ ਉਧਰ ਹੈ ਨਹੀਂ, ਧਿਆਨ ਸਾਡਾ ਹੁਣ ਹੋਰ ਪਾਸੇ ਹੋ ਗਿਆ। ਜੀ ਹਾਂ, ਜੀ ਹਾਂ। ਸੋਸ਼ਲ ਮੀਡੀਆ ਨੇ ਨਾ ਲੋਕਾਂ ਦਾ ਜ਼ਿਹਨ ਚੇਂਜ ਕਰਤਾ। ਅੱਗੇ ਬਜ਼ੁਰਗਾਂ ਕੋ ਬੱਚੇ ਬਹਿੰਦੇ ਸੀਗੇ ਤੇ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਸੀ। ਜੀ ਹਾਂ, ਜੀ ਹਾਂ। ਮੋਬਾਈਲਾਂ ਤੇ ਸਿੱਖਦੇ ਆ ਤੇ ਫਿਰ ਇਸ ਤਰ੍ਹਾਂ ਦਾ ਹੀ ਹੋਣਾ। ਹਾਂ ਅਸਲ 'ਚ ਇਹਦੇ ਜੰਜਮ ਪਤਾ ਕੀ ਹੈ, ਇਹ ਮੈਂ ਤੁਹਾਨੂੰ ਦੱਸਦਾ, ਤੁਸੀਂ ਅਗਰ ਚਾਹੁੰਦੇ ਹੋ ਨਾ ਕਿ ਤੁਹਾਡੇ ਮਤਲਬ ਪੜਦਾਦੇ ਦਾ ਜਾਂ ਦਾਦੇ ਦਾ ਨਾਮ ਰਵੇ, ਉਹਦਾ ਇੱਕ ਬੜਾ ਆਸਾਨ ਜਿਹਾ ਤਰੀਕਾ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਮ ਦੇ ਨਾਲ ਉਹਦਾ ਨਾਮ ਜੋੜ ਦਿਓ। ਹਾਂ ਜਿਵੇਂ ਮੈਂ ਕੀਤਾ, ਮੈਂ ਹੁਣ ਆਪਣੇ ਬੇਟੇ ਦਾ ਨਾ ਇੱਕ ਦਾ ਨਾਮ ਰੱਖਿਆ ਮੁਹੰਮਦ ਸ਼ਹਿਰੋਜ਼ ਰਸ਼ੀਦ, ਉਹ ਮੇਰੇ ਦਾਦੇ ਦੇ ਨਾਮ ਦੇ ਨਾਲ ਹੋ ਗਿਆ। ਤੇ ਜਿਹੜਾ ਛੋਟਾ ਇਬਰਾਹੀਮ ਹੈ, ਉਹਦਾ ਮੈਂ ਨਾਮ ਰੱਖਿਆ ਮੁਹੰਮਦ ਇਬਰਾਹੀਮ ਉਰ ਰਹੀਮ, ਉਹਨੇ ਮੈਂ ਆਪਣੇ ਵਾਲਿਦ ਸਾਹਿਬ ਦੇ ਨਾਮ ਦੇ ਨਾਲ ਜੋੜ ਦਿਆ। ਹੁਣ ਦੇਖੋ ਨਾ, ਉਹਦੇ ਮੈਂ ਉਹ ਗੱਲ ਕਰ ਰਿਹਾ, ਉਹ ਰਹਿਣੇ ਤਾਂ ਸਾਡੇ ਹੀ ਆ ਨਾ, ਵਲਦੀਅਤ ਤਾਂ ਮੇਰੀ ਆਣੀ ਨਾ ਨਾਲ, ਲੇਕਿਨ ਉਹ ਉਸ ਹਵਾਲੇ ਨਾਲ ਉਹਨਾਂ ਦਾ ਮੇਰੇ ਵਾਲਿਦ ਦਾ ਨਾਮ ਵੀ ਜ਼ਿੰਦਾ ਰਹੇਗਾ, ਮੇਰੇ ਦਾਦੇ ਦਾ ਮੈਂ ਉਧਰ ਦਿਖਾਇਆ। ਇਹ ਜੀ ਜ਼ਾਹਦ ਸਾਹਿਬ ਨੇ ਗੱਲ ਬੜੀ ਸੋਹਣੀ ਕੀਤੀ ਆ। ਮੈਂ ਹੁਣ ਆਪਣੇ ਮੁੰਡੇ ਦਾ ਨਾਂ ਸਗਵਾਂ ਆਪਣੇ ਪਿਓ ਵਾਲਾ ਰੱਖਤਾ। ਮੇਰੇ ਅੱਬੇ ਦਾ ਨਾਂ ਸਰਦਾਰ ਅਹਿਮਦ, ਮੇਰੇ ਮੁੰਡੇ ਦਾ ਨਾਂ ਵੀ ਸਰਦਾਰ ਅਹਿਮਦ। ਆ ਜਾਓ ਫਿਰ ਇੱਧਰ ਤੁਹਾਨੂੰ ਦਿਖਾ ਦਈਏ ਵੀ ਉਹ ਉਧਰ ਮੱਚ ਲੱਗਿਆ, ਦੇਖ ਲਈਏ ਵੀ ਥੋੜਾ ਜਿਹਾ ਰੂਹ ਤਕੜਾ ਹੋ ਜੂ ਤੇ ਗੱਲਾਂ ਬਹੁਤੀਆਂ ਸੁਣਾਵਾਂਗੇ ਵਿੱਚ। ਹਾਂਜੀ ਹਾਂਜੀ ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਇਹ ਜੀ ਆਮਰ ਸਾਹਿਬ ਆ ਜੀ। ਆਮਰ ਸਾਹਿਬ ਕੀ ਹੋ ਰਿਹਾ ਤੇ ਕਿੱਥੇ ਗੱਲ ਖੜੀ ਹੈ? ਗੱਲ ਜੀ ਬਸ ਨੇੜੇ ਖੜੀ ਹੈ ਜੀ, ਤੇ ਟਿੱਕੇ ਤਿਆਰ ਕਰ ਰਹੇ ਹਾਂ। ਬਹਿ ਜਾ। ਬੈਠੋ ਜੀ। ਅੱਛਾ ਤੁਹਾਡੇ ਵਾਸਤੇ ਜੀ ਕਸ਼ਮੀਰੀ ਟਿੱਕੇ ਤਿਆਰ ਕਰ ਰਹੇ ਹਾਂ। ਅੱਛਾ ਜੀ, ਹਾਂਜੀ। ਵਾਹ ਵਾਹ ਵਾਹ। 400-500 ਕਿਲੋਮੀਟਰ ਦਾ ਸਫ਼ਰ ਮੁਕਾਤਾ ਜੀ। ਕਸ਼ਮੀਰ ਜਾਣ ਦੀ ਲੋੜ ਨਹੀਂ, ਉਹੀ ਇੱਥੇ ਹੀ ਸਾਨੂੰ ਮਿਲ ਜਾਣਗੇ ਜੀ ਟਿੱਕੇ। ਕਸ਼ਮੀਰੀ ਟਿੱਕੇ ਆ? ਹਾਂਜੀ। ਇਹ ਕਸ਼ਮੀਰੀਆਂ ਨੂੰ ਕੀ ਕਾਲਾ ਤੇਲ ਲੱਗਦਾ? ਨਹੀਂ ਜੀ, ਹਰਾ।
ਪਹਾੜੀ ਬਲੋ ਸੀ ਤੇ ਪਹਾੜੀ ਪਲਾਓ ਚੇਂਜ ਹੋ ਗਿਆ ਨਾ। ਇਹ ਨਾਲ ਨਾਲ ਕੋਲੇ ਬਣੀ ਜਾ ਰਹੇ ਆ ਤੇ ਨਾਲ ਕੋਲੇ ਉਧਰ ਥੋੜੇ ਤੇ ਇਹ ਜੀ ਦੇਸੀ ਜੁਗਾੜ ਲਾਇਆ ਸੀ, ਹਾਂਜੀ ਪੱਠੀ ਲੱਭ ਨਹੀਂ ਸੀ ਰਹੀ ਜੀ, ਹਾਂ ਹਾਂ ਤੇ ਅਸੀਂ ਕਿਹਾ ਚਲੋ ਆਪਣਾ ਬਣਾਉਣਾ ਤੇ ਤਿੱਕੇ ਹੀ ਨੇ, ਹਾਂ ਅਸੀਂ ਫਿਰ ਆ ਸਾਈਡਾਂ ਤੇ ਇੱਟਾਂ ਲਾ ਕੇ ਤੁਹਾਨੂੰ ਪਤਾ ਫਿਰ ਆਪਣਾ ਦੇਸੀ ਸਿਸਟਮ ਤਿਆਰ ਕੀਤਾ। ਠੀਕ ਆ ਉਦੋਂ ਵੀ ਅਸੀਂ ਭੁੰਨੇ ਇਦਾਂ ਹੀ ਭੁੰਨੇ ਸੀ, ਇਦਾਂ ਹੀ ਇੱਟਾਂ ਨਾਲ ਹੀ ਸਰਦਾ। ਇੱਟਾਂ ਜਰਾ ਇਹ ਕਿ ਧੋ ਕੇ ਰੱਖੀਆਂ ਜੀ ਬੁਰਸ਼ ਮਾਰ ਕੇ, ਤੇ ਆਪਣਾ ਥੱਲੇ ਦੇਸੀ ਸਮਝ ਲਓ ਲੱਕੜਾਂ ਲਾ ਕੇ ਤਿਆਰ ਹੋ ਗਿਆ। ਹਾਂ ਚਲੋ ਜੀ ਇਹ ਕੰਮ ਚੱਲ ਰਿਹਾ ਤੇ ਛੇਤੀ ਲਾਗੇ ਪਹੁੰਚ ਜਾਊਗਾ। ਬਸ ਜੀ ਇਨਸ਼ਾਅੱਲਾ ਨੇੜੇ ਪਹੁੰਚ ਹਾਂ ਤੇ ਫਿਰ ਜਦੋਂ ਲਾਗੇ ਪਹੁੰਚਦਾ ਫਿਰ ਆਪਾਂ ਗੱਲਬਾਤ ਕਰ ਲਾਂਗੇ। ਹੁਣ ਦਬ ਲਈ ਬਟਨ, ਇਹ ਦਬ ਲਓ ਜੀ। ਮਾਸ਼ਾਅੱਲਾ ਮਾਸ਼ਾਅੱਲਾ ਜੀ। ਸਿਆਣੇ ਕਹਿੰਦੇ ਆ ਵੀ ਆਪਣੀ ਮੱਝ ਦਾ ਦੁੱਧ ਬੰਦਾ 100 ਕੋਹ ਤੇ ਪੀ ਲੈਂਦਾ, ਉਹ 100 ਕੋਹ ਤੇ ਕੋਈ ਮੱਝ ਨਹੀਂ ਨਾਲ ਚੱਕੀ ਫਿਰਦਾ। ਹਾਏ ਮੈਂ ਇੱਕ ਵਾਰੀ ਆਪਣੇ ਤਾਏ ਦੇ ਨਾਲ ਨਾ ਬਾਬਾ ਜੀ ਆਪਦੇ ਤਾਏ ਦੇ ਨਾਲ ਨਾ ਮੈਂ ਗਿਆ ਇੱਥੋਂ ਨਾ ਛਜਵਾਲ, ਉਹ ਢੱਗਾ ਮੰਗਣ ਵਾਸਤੇ ਗਏ ਸੀ ਗੁਜਰਾਂ ਤੋਂ। ਢੱਗੇ ਭਜਦੇ ਹੁੰਦੇ ਸੀ ਉਦੋਂ ਸੁਹਾਗਿਆਂ ਵਾਸਤੇ, ਸ਼ੇਰੇ ਪੰਜਾਬ ਭਜਦਾ ਸੀ, ਸਾਡਾ ਨਾਗ ਭਜਦਾ ਹੁੰਦਾ ਸੀ। ਤੇ ਉੱਥੇ ਰਾਹ ਦੇ ਵਿੱਚ ਇੱਕ ਡੇਰਾ ਆਇਆ ਨਾ, ਤੇ ਚੌਰੀ ਕਹਿੰਦਾ ਵੀ ਯਾਰ ਇੱਥੋਂ ਚਾਹ ਪੀ ਲੈਂਦੇ। ਮੈਂ ਕਿਹਾ ਵੀ ਆਪਣੇ ਵਾਕਫ ਨਹੀਂ, ਕੋਈ ਗੱਲ ਨਹੀਂ। ਉਹ ਕਹਿੰਦਾ ਤੂੰ ਇਸ ਗੱਲ ਨੂੰ ਛੱਡ ਦੇ। ਅਸੀਂ ਜਾ ਕੇ ਬੈਠੇ ਹੀ ਆ ਤੇ ਨਾ ਉਹਨਾਂ ਨੇ ਇਹ ਵੀ ਨਹੀਂ ਪੁੱਛਿਆ ਵੀ ਨਹੀਂ ਦੱਸਿਆ ਵੀ ਨਹੀਂ, ਤੇ ਚਾਹ ਨਾਲ ਐਡੇ ਐਡੇ ਬਿਸਕੁਟ। ਤੇ ਮੈਂ ਤਾਂ ਇਹਨੂੰ ਆਖਿਆ ਵੀ ਤੇਰੇ ਵਾਕਫ ਸੀਗੇ? ਉਹ ਕਹਿੰਦਾ ਪੁੱਤ ਆਪ ਦੀ ਮੱਝ ਦਾ ਦੁੱਧ ਬੰਦਾ 100 ਕੋਹ ਤੇ ਪੀ ਲੈਂਦਾ, ਮੈਂ ਪਿੱਛੇ ਕਿਸੇ ਨੂੰ ਪਿਆ ਕੇ ਆਇਆ ਸੀ ਤੇ ਆ ਮੇਰੇ ਅੱਗੇ ਆਈ ਪਈ ਹੈ। ਇਹ ਜਿਹੜੀ ਆ ਜਿਹੜੀ ਅਸੀਂ ਚਾਰ ਯਾਰੀ ਕਰਕੇ ਬੈਠੇ ਆ ਨਾ, ਜਿਹੜੀ ਮਹਿਫਲ ਮਜਲਿਸ ਲੱਗੀ ਆ, ਕੋਈ 4 ਜੀ ਇਕੱਠੇ ਹੋਏ ਆ, ਇਹ ਕੋਈ ਅਰਬਾਂ ਰੁਪਈਆ ਨਹੀਂ ਲੱਗ ਜਾਂਦਾ। ਮੇਰੀ ਗੱਲ ਇੱਧਰ ਧਿਆਨ ਨਾਲ ਸੁਣੀ, ਕਿਤੇ ਕਿਤੇ 4 ਜੀ ਇਕੱਠੇ ਹੋਇਆ ਕਰੋ, ਰੱਬ ਦੀ ਰਹਿਮਤ ਹੋ ਜਾਂਦੀ। ਰੱਬ ਦੀ ਰਹਿਮਤ ਹੋ ਜਾਂਦੀ। ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਆ, ਜੇ ਤੰਗ ਦਸਤੀ ਹੋਵੇ ਤਾਂ ਦਸਤਰਖਾਨ ਖੁੱਲਾ ਕਰ ਦਿਓ, ਤੁਹਾਡੀ ਤੰਗ ਦਸਤੀ ਦੂਰ ਹੋ ਜਾਊਗੀ। ਤੇ ਇਦਾਂ ਕਦੀ ਕਦੀ ਕੋਈ 4 ਜੀ ਇਕੱਠੇ ਹੋਇਆ ਕਰੋ, ਇਦਾਂ ਰਲ ਕੇ ਖਾਣ ਦਾ। ਅੱਗੇ ਸਾਡੇ ਬਜ਼ੁਰਗਾਂ ਨੇ ਬੜੇ ਬਹਾਨੇ ਬਣਾਏ ਹੋਏ ਸੀ। 11ਵੀਂ ਦਾ ਜਿਹੜਾ ਹੁੰਦਾ ਸੀ ਦੇਗ ਪਕਣੀ, ਉਹ ਕੀ ਸੀਗਾ? ਉਹ ਖੈਰ ਖਰਾਤ ਦੇ ਬਹਾਨੇ ਹੀ ਸੀ। ਫਿਰ ਕੋਈ ਡੰਗਰ ਮੱਝ ਸੂਣੀ ਨਾ, ਤੇ 8-8 ਦਿਨ 10-10 ਦਿਨ ਦੁੱਧ ਘਰੇ ਨਹੀਂ ਆਂਦਾ ਸੀ। ਅੱਜ ਮਸੀਤ ਤੇ ਜਾ ਰਿਹਾ, ਸਵੇਰੇ ਦਰਬਾਰ ਤੇ ਜਾ ਰਿਹਾ, ਫਿਰ ਆਂਢ ਗੁਆਂਢ ਜਾ ਰਿਹਾ, ਫਿਰ ਆਂਢ ਗੁਆਂਢ ਜਿਹੜੇ ਭਾਂਡੇ 'ਚ ਜਾ ਰਿਹਾ ਉਹ ਭਾਂਡਾ ਖਾਲੀ ਨਹੀਂ ਆ ਰਿਹਾ, ਐਡੀ ਐਡੀ ਪੇਸੀ ਗੁੜ ਦੀ ਅਗਲੇ ਵਿੱਚ ਪਾ ਕੇ ਭੇਜਦੇ ਸੀ। ਹੁਣ ਜੇ ਕਿਸੇ ਵੱਲ ਦੁੱਧ ਦੇ ਵੀ ਦਿਓ ਤੇ ਉਦਾਂ ਹੀ ਖੜਕਦਾ ਭਾਂਡਾ, ਉਹ ਉਦਾਂ ਹੀ ਮੋੜ ਦਿੰਦੇ। ਅੱਛਾ ਮੈਂ ਇੱਕ ਵਾਰ ਤੁਹਾਨੂੰ ਨਿਗਾਹ ਮਰਾ ਦੇਵਾਂ, ਆਹ ਬੰਦੇ ਤਾਂ ਸਾਡੇ ਹੀ ਬੈਠੇ ਆ ਜੀ। ਆਹ ਸਾਡੇ ਕੋਲ ਇੱਧਰ ਜੀ ਸਾਡੇ ਪਹੁੰਚ ਪੁਰਾਣੇ ਬੇਲੀ ਮੇਰੇ ਬੈਠੇ, ਸ਼ਫਕਤ ਸਾਹਿਬ, ਨਮਾਨ ਸਾਹਿਬ, ਆਕਾਸ਼ ਸਾਹਿਬ ਬੈਠੇ। ਆਹ ਬੰਦੇ ਸਾਡੇ ਆਬਦ ਸਾਹਿਬ ਬੈਠੇ। ਆਬਦ ਸਾਹਿਬ ਕੀ ਹਾਲ ਚਾਲ? ਇਹ ਸਾਡੇ ਪਹੁੰਚ ਚਾਰ ਹਨ ਜੀ। ਹੋਰ ਅਲੀ ਠੀਕ ਹੈ। ਇਹ ਸਾਡੇ ਜੱਗੀ ਭਰਾ ਉਸਤਾਦ ਲੋਕ ਜੀ, ਵੱਡੀ ਦੁਨੀਆ। ਨਹੀਂ ਨਹੀਂ ਤਸੱਵਰ ਸਾਹਿਬ ਬੈਠੇ। ਹੋਰ ਤਸੱਵਰ ਕੀ ਹਾਲ ਚਾਲ? ਇਹ ਮੇਰੇ ਜੀ ਪੁਰਾਣੇ ਯਾਰ ਫੋ ਜੀ। ਹੋਰ ਜੀ ਕੀ ਹਾਲ ਚਾਲ? ਬੜੀ ਮਿਹਰਬਾਨੀ। ਖਸੂਸੀ ਜੀ ਸਾਡੇ ਵਾਸਤੇ ਇਹ ਰਾਤ ਦਾ ਇਸ ਟਾਈਮ ਜੇ ਬਹੁਤਾ ਨਹੀਂ ਤਾਂ 2-2:30 ਦਾ ਟਾਈਮ ਹੋਣਾ, ਤੇ ਇਹ ਸਾਡੇ ਕਰਕੇ ਜਾਗ ਰਹੇ ਆ, ਸਾਡੇ ਵਾਸਤੇ ਮੰਜੇ ਢਾ ਕੇ ਤੇ ਆਪਣਾ ਸਾਰੀ ਦਿਹਾੜੀ ਮਿਹਨਤ ਵੀ ਕੀਤੀ। ਅੱਛਾ ਮਿਹਨਤ ਤੋਂ ਮੈਨੂੰ ਚੇਤਿਆ, ਉਹ ਜਿਹੜਾ ਸਾਡਾ ਸਾਂਵਲ ਸਾਡਾ ਪੁੱਤਰ ਆ, ਉਹਦਾ ਅੱਜ ਵਿਆਹ ਸੀਗਾ, ਤੇ ਅਸੀਂ ਵੀ ਅੱਜ ਸਾਰੀ ਦਿਹਾੜੀ ਡੰਗਰਾਂ ਨਾਲ ਆਪ ਹੀ ਘੁੱਲਿਆ ਇਕੱਲੇ। ਅੱਗੇ ਚਲੋ ਨਾਲ ਉਹ ਕਰਾ ਦਿੰਦਾ, ਤੇ ਅੱਜ ਅਸੀਂ ਨਾਲ ਘੁੱਲੇ ਸੀ। ਉਹ ਚਲੋ ਮੁਬਾਰਕ ਉਹਦਾ ਵਿਆਹ ਹੋ ਗਿਆ। ਤੇ ਇਦਾਂ ਸਾਰੀ ਦਿਹਾੜੀ ਮਿਹਨਤ ਕਰਕੇ ਤਾਂ ਇਸ ਟਾਈਮ ਸਾਡੀ ਪਰੌਣਚਾਰੀ ਕਰ ਰਹੇ, ਸਾਡੇ ਕਰਕੇ ਜਾਗ ਰਹੇ। ਬੰਦੇ ਨੂੰ ਬੜਾ ਮਾਣ ਹੁੰਦਾ, ਆਪਣਿਆਂ ਦਾ ਬੜੀ ਖੁਸ਼ੀ ਹੁੰਦੀ ਇਸ ਗੱਲ ਦੀ ਜਦੋਂ ਇਦਾਂ 4 ਜੀ ਇਕੱਠੇ ਹੁੰਦੇ। ਇਹ ਤਾਂ ਸਾਡੇ ਆਪਣੇ ਜਿਹੜੇ ਬੈਠੇ ਆ, ਇਹ ਮੇਰੇ ਨਾਲ ਮੇਰੀ ਟੀਮ ਆਈ ਹੈ। ਖਾਲਦ ਸਾਹਿਬ ਬੈਠੇ ਜੀ। ਖਾਲਦ ਸਾਹਿਬ ਚਲੋ ਅਸੀਂ ਇੱਕ ਵਾਰੀ ਆਹ ਖਾ ਲਈਏ ਨਾ, ਫਿਰ ਖਾਲਦ ਸਾਹਿਬ ਦਾ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ। ਤੇ ਖਾਲਦ ਸਾਹਿਬ ਦੇ ਜਿਹੜੇ ਕੁਨਬਾ ਨਾ, ਉਸ ਕੁਨਬੇ ਨਾਲ ਖਲੋ ਕੇ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਵੀ ਹੁੰਦੇ ਹਾਂ, ਨਾਲ 1-2 ਗੱਲਬਾਤ ਵੀ ਕਰਨੀ ਹੈ, ਉਹ ਵੀ ਅਸੀਂ ਕਰਦੇ ਹਾਂ। ਤੇ ਆ ਜੀ ਦਿਖਾਓ ਜੀ ਇੱਧਰ ਚਾਨਣੇ ਦੇ ਵਿੱਚ, ਮੈਂ ਦੇਖ ਰਿਹਾ, ਆ ਦਿਖਾਓ ਜੀ ਲਾਲ ਟਿੱਕੇ। ਕਿਹੜੇ ਦੱਸੇ ਸੀ ਉਹਨੇ? ਕਸ਼ਮੀਰ ਦੇ ਟਿੱਕੇ ਆ ਜੀ, ਪਹਾੜੀ ਟਿੱਕੇ। ਸੁਭਾਨ ਅੱਲਾ। ਇਦਾਂ ਟਿੱਕਾ ਪਾਰਟੀ ਹੈ ਜੀ। ਹਾਂ ਟਿੱਕਾ ਪਾਰਟੀ ਸਾਦੇ ਇਹਨੂੰ। ਤੇ ਅਸੀਂ ਜੀ ਹਾਂਜੀ ਬਹੁਤ ਸੋਹਣੇ ਬਣੇ ਹੋਏ, ਖੁਸ਼ਬੂਆਂ ਆ ਰਹੀਆਂ। ਮੈਂ ਖਾ ਕੇ ਵੀ ਥੋੜਾ ਜਿਹਾ ਦੱਸ ਦਿੰਦਾ। ਬਿਸਮਿਲ੍ਲਾ ਮਾਸ਼ਾਅੱਲਾ, ਪੂਰੇ ਤਿਆਰ ਹੋਏ ਆ ਜੀ, ਪੂਰਾ ਜ਼ਾਇਕਾ। ਲੂਣ ਮਿਰਚ ਇਹਨਾਂ ਨੇ ਕਹਿੰਦੇ ਤੜਕੇ ਦਾ ਲਾ ਕੇ ਰੱਖਿਆ। ਇੱਕ ਹੁੰਦਾ ਹੋਣਾ ਇਹਦਾ ਫਾਰਮੂਲਾ। ਪਾਣੀ ਤਾਂ ਦਿਓ ਇੱਥੇ ਰੱਖ ਦਿਓ ਯਾਰ। ਅੱਛਾ ਅਸੀਂ ਨਾ 2-2 ਬੁਰਕੀਆਂ ਲਾ ਲਈਏ ਤਾਂ ਫਿਰ ਅਸੀਂ ਗੱਲਬਾਤ ਕਰਦੇ ਹਾਂ। ਆਪਣੇ ਪਰੌਣਚਾਰਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਹਾਂ, ਜਿਨ੍ਹਾਂ ਨੇ ਸਾਡੇ ਵਾਸਤੇ ਇਹ ਅੱਜ ਇੰਨੀ ਆ ਜਿਹੜੀ ਰੌਣਕ ਇਕੱਠੀ ਕੀਤੀ, ਇੰਨਾ ਖਰਚਾ ਕੀਤਾ। ਉਹ ਫਿਰ ਅਸੀਂ ਖਲੋ ਕੇ ਗੱਲ ਕਰਦੇ ਹਾਂ। ਇੱਥੇ ਬਟਨ ਦਬ ਲਓ। ਬਾਊ ਖਾਲਦ ਸਾਹਿਬ ਤੁਸੀਂ ਵੀ ਖਾ ਲਓ।
ਖਾਲਸਾ ਸਾਹਿਬ ਬੜੀ ਮਿਹਰਬਾਨੀ, ਰਾਤ ਦੇ 2 ਵਜੇ ਤੁਸੀਂ ਸਾਡਾ ਸਾਥ ਦੇ ਰਹੇ ਆ, ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਆ। ਉਹ ਭਾਈ ਇਹਦੀ ਤਾਰੀਫ ਨਾ ਕਰੋ, ਇਹ ਕਾਬੜ ਪੈਂਦਾ। ਦਬਲਾ ਬਟਨ। ਬੜੀ ਰੌਣਕ ਲੱਗੀ ਤੇ ਬੜਾ ਚੰਗਾ ਲੱਗਾ ਤੇ ਬੜੀ ਸੋਹਣੀ ਸਾਨੂੰ ਇਹਨਾਂ ਨੇ ਦਾਵਤ ਖਵਾਈ ਆ। ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਖਸੂਸੀ ਸਾਡੇ ਵਾਸਤੇ ਇੰਨਾ ਟਾਈਮ ਕੱਢਿਆ, ਇੰਨਾ ਇੰਤਜ਼ਾਮ ਕੀਤਾ। ਇਹ ਬੰਦੇ ਬਾਬਾ ਜੀ ਬੈਠੇ ਆ, ਅੱਗੇ ਮੈਂ ਬੈਠਾ ਗੱਲਾਂ ਕਰਦਾ ਰਿਹਾ, ਇਹਨਾਂ ਦਾ ਟਾਈਮ ਹੀ ਰੌਣਕ ਲੰਘਿਆ। ਜਿੱਦਾਂ ਹੁਣ ਹਵਾਈ ਜਹਾਜ਼ ਦੇ ਵਿੱਚ ਤੁਸੀਂ ਦੇਖਿਆ ਕੁੜੀਆਂ ਹੁੰਦੀਆਂ, ਉਹਨਾਂ ਦੀ ਜ਼ਿੰਦਗੀ ਹਵਾ 'ਚ ਲੰਘ ਜਾਂਦੀ। ਜਿੱਦਾਂ ਜਿਹੜਾ ਜਿੱਥੇ ਉਹ ਕੰਮ ਇਦਾਂ ਦਾ ਹੋਵੇ, ਹੁਣ ਇਹਨਾਂ ਦਾ ਰਿਹਾ ਹੀ ਜ਼ਿੰਦਗੀ ਰੌਣਕ 'ਚ ਰਹੀ ਆ। ਜਦੋਂ ਦੀਨੇ ਕਵਾਲ ਹੋਣ ਦਾ ਟਾਈਮ ਸੀ, ਜਦੋਂ ਸ਼ੈਵਾਂ ਦੀ ਕਦਰ ਸੀ, ਜਦੋਂ ਗਾਉਣ ਵਜਾਉਣ ਦਾ, ਨਕਲੀਆਂ ਦਾ ਦੌਰ ਸੀ, ਕਦਰ ਸੀਗੀ, ਉਹ ਦੌਰ ਇਹਨਾਂ ਦੇਖਿਆ। ਹੁਣ ਤਾਂ ਹਰ ਬੰਦਾ ਆਪਣੀ ਜੇਬ 'ਚ ਪਾਈ ਫਿਰਦਾ, ਗਾਉਣ ਵਜਾਉਣ, ਗੁਲੂਕਾਰ, ਹਰ ਸ਼ੈ ਜੇਬ 'ਚ ਨਹੀਂ ਬਾਬਾ ਜੀ। ਹੁਣ ਹਰ ਸ਼ੈ ਬੰਦਿਆਂ ਦੀ ਜੇਬ 'ਚ ਆ। ਪਰ ਮੈਂ ਕਹਿੰਦਾ ਸਲਾਮ ਇਹਨਾਂ ਬਜ਼ੁਰਗਾਂ ਨੂੰ ਵੀ ਜਿਨ੍ਹਾਂ ਨੇ ਆਉਣ ਵਾਲੇ ਟਾਈਮ ਨੂੰ ਪਹਿਲਾਂ ਦੇਖ ਲਿਆ ਤੇ ਆਪਣੀਆਂ ਔਲਾਦਾਂ ਨੂੰ ਮਿਹਨਤ ਕਰਕੇ ਤੇ ਪੜਾਇਆ ਲਿਖਾਇਆ। ਮੈਂ ਤੁਹਾਨੂੰ ਅੱਗੇ ਦੱਸਿਆ ਨਹੀਂ ਕਿ ਅੱਜ ਮਾਸ਼ਾਅੱਲਾ ਸਾਰੇ ਸੈਟਾਂ ਬਾਹਰਲੇ ਮੁਲਕਾਂ 'ਚ ਵੀ ਹੈ, ਇੱਥੇ ਵੀ ਕੰਮ ਸੋਹਣਾ ਆਪਣਾ ਸਾਰਾ ਸੈਟ ਆ। ਇਹ ਬੜਾ ਇੱਕ ਸਬਕ ਸੀ, ਇਹ ਮੇਰੇ ਮਨ 'ਚ ਸੀ। ਮੈਂ ਕਿਹਾ ਚਲੋ ਕਦੀ ਬਹਾਨਾ ਬਣੂਗਾ ਨਾ ਤੇ ਇਹ ਦਾਸਤਾਨ ਮੈਂ ਜ਼ਰੂਰ ਸੁਣਾਣੀ ਸੀ। ਚਾਚਾ ਬੂਟਾ ਖਲੋਤਾ, ਇਹ ਸਾਡੇ ਘਰ ਦੇ ਜੀ ਸੀ, ਇਹਨਾਂ ਦੇ ਹੱਥਾਂ 'ਚ ਅਸੀਂ ਪਲੇ ਆ। ਚਾਚਾ ਯੂਸਫ ਖਲੋਤਾ ਜੀ, ਇਹ ਅੱਛਾ ਇੱਕ ਇੱਥੇ ਜੱਗੀ ਖਲੋਤਾ, ਜੱਗੀ ਅੱਗੇ ਨੂੰ। ਅੱਛਾ, ਇਹ ਨਾ ਅਸੀਂ ਇੱਕ ਬਣਾਈ ਸੀ ਫਿਲਮ ਮੋਤੀ ਚੂਰ ਲੱਡੂਆਂ ਦੀ। ਹਾਂ ਹਾਂਜੀ। ਉਹ ਕਈਆਂ ਨੇ ਦੇਖੀ ਹੋਣੀ, ਚੇਤੇ ਹੋਣੀ ਕਈਆਂ ਦੇ ਵੀ ਉਹ ਮੋਤੀ ਚੂਰ ਲੱਡੂਆਂ ਦੇ ਵਿੱਚ ਅਸੀਂ ਬਹਿ ਕੇ ਨਾ ਤੇ ਉਹਦੇ 'ਚ ਗਾਉਂਦੇ ਵਜਾਉਂਦੇ ਰਹੇ ਸੀ ਕਵਾਲੀਆਂ, ਪੁਰਾਣੇ ਗੀਤ, ਅਸੀਂ ਪੁਰਾਣੇ ਰਾਗ ਚਲਾਏ ਸੀ। ਚਾਚਾ ਯੂਸਫ ਸੀ, ਚਾਚਾ ਬੂਟਾ ਸੀ, ਤੇ ਉਹ ਹਜੇ ਵੀ ਵਿੱਚ ਪਈ ਆ। ਤੇ ਅੱਜ ਵੀ ਅਸੀਂ ਉਹ ਦਿਲ ਹੈ ਸੀ ਰੌਣਕ ਨੂੰ। ਫਿਰ ਹੁਣ ਟਾਈਮ ਥੋੜਾ ਰਾਤ ਦਾ ਟਾਈਮ, ਆਂਢ ਗੁਆਂਢ ਨੂੰ ਅਸੀਂ ਤੰਗ ਥੋੜੀ ਕਰਨਾ ਸੀ, ਲੇਕਿਨ ਹੁਣ ਅਸੀਂ ਸਾਡੀ ਫਰਮਾਇਸ਼ ਤੇ ਇਹਨਾਂ ਨੇ ਸੁਣਾਉਣਾ ਸੀ। ਉਂਝ ਨਹੀਂ, ਹੁਣ ਉਹ ਕੰਮ ਨਹੀਂ ਕਰਦੇ, ਪਰ ਇਹ ਆ ਵੀ ਕਦੀ ਚਾਰ ਯਾਰੀ ਰੌਣਕ ਕਿਤੇ ਕਰ ਲਈਦੀ ਹੈ। ਹਾਂ, ਉਹ ਕਰਦੇ ਵੀ ਰਵਾਂਗੇ, ਇਹੀ ਜ਼ਿੰਦਗੀ ਹੈ ਜੀ, ਹੋਰ ਇੱਥੋਂ ਲੈ ਕੇ ਜਾਣਾ। ਅੱਛਾ ਸ਼ਾਦਤ ਸਾਹਿਬ ਆਜੋ, ਅਸੀਂ ਸ਼ੁਕਰੀਆ ਅਦਾ ਕਰਨ ਲੱਗੇ ਸੀਗੇ। ਬੜੀ ਮਿਹਰਬਾਨੀ ਜੀ, ਇਹ ਸਾਡੇ ਸ਼ਹਾਦਤ ਸਾਹਿਬ ਆ ਜੀ, ਮਾਸ਼ਾਅੱਲਾ 16 ਪੜ੍ਹੇ ਆ ਜੀ। ਤੇ ਅੱਲਾਹ ਤਾਲਾ ਜੀ ਤੁਹਾਡੇ ਰਿਜ਼ਕ 'ਚ ਬਰਕਤ ਪਾਵੇ, ਤੁਸੀਂ ਸਾਨੂੰ ਇੰਨਾ ਮਾਣ ਦਿੱਤਾ, ਇੰਨੀ ਇੱਜ਼ਤ ਦਿੱਤੀ। ਤੇ ਅੱਛਾ ਜੀ, ਅਸੀਂ ਜਿਹੜਾ ਸਾਡੇ ਪੁੱਤਰ ਖਾਲਦ ਸਾਹਿਬ ਖਲੋਤੇ ਆ ਤੇ ਅੱਗੇ ਆਮਰ ਸਾਹਿਬ, ਇਹ ਨਾ ਜੀ ਹੁਣ ਫਿਲਮਾਂ ਬਣਾਉਂਦੇ ਆ ਤੇ ਫਿਲਮਾਂ ਇਹਨਾਂ ਦੀਆਂ ਚੱਲਦੀਆਂ ਵੀ ਬੜੀਆਂ, ਤੇ ਅੱਲਾਹ ਤਾਲਾ ਇਹਨਾਂ ਨੂੰ ਵੀ ਕਾਮਯਾਬ ਕਰੇ। ਤੁਸੀਂ ਹੁਣ ਮੇਰੀ ਮਿਹਰਬਾਨੀ ਕਰ ਦਿਓ। ਹੈ ਚਲੋ, ਆਹੋ ਹਾਂ ਇਦਾਂ ਹੀ ਹੁੰਦਾ। ਹਾਂ, ਇਹਨਾਂ ਦਾ ਚੈਨਲ ਆ ਜੀ, ਆਪਣਾ ਚੈਨਲ ਦਾ ਵੀ ਦੱਸਿਓ। ਦੱਸੋ ਪਹਿਲਾਂ ਸੁਣਾਓ। ਹਾਂਜੀ, ਮੇਰਾ ਚੈਨਲ ਜੀ ਖਾਲਦ 314 YouTube ਜੀ। ਹਾਂ, ਇਹ ਖਾਲਦ ਤੁਹਾਡਾ ਨਾ? ਹਾਂਜੀ ਖਾਲਦ। ਤੇ ਅਸੀਂ ਫਨੀ ਵੀਡੀਓ ਪਾਉਂਦੇ ਹਾਂ ਤੇ ਸਰੋਏ ਸਾਹਿਬ ਦੀ ਬੜੀ ਮਿਹਰਬਾਨੀ ਕਿ ਉਹ ਸਾਨੂੰ ਮਿਲਣ ਵਾਸਤੇ ਆਏ। ਅਸੀਂ ਆਪਣੇ ਘਰ ਖਲੋਤੇ ਆ ਜੀ। ਹਾਂ, ਮਿਹਰਬਾਨੀ ਵਾਲੀ ਕਿਹੜੀ ਗੱਲ, ਆਪਣੇ ਘਰ ਖਲੋਤੇ ਆ। ਅਮਰ ਸਾਹਿਬ, ਜਿਹੜੀ ਤੁਸੀਂ ਇਹ ਕਦੋਂ ਦਾ ਕੰਮ ਸ਼ੁਰੂ ਕੀਤਾ ਤੇ ਕਿੱਦਾਂ ਜਾ ਰਿਹਾ ਤੁਹਾਡਾ, ਦੱਸੋ ਵੀ ਸਰ। ਸਾਨੂੰ ਜੀ 6 ਮਹੀਨੇ ਹੋ ਗਏ ਨੇ ਵੀਡੀਓ ਬਣਾਉਂਦਿਆਂ ਨੂੰ। ਫਨੀ ਟੌਪਿਕ ਤੇ ਅਸੀਂ ਜੀ ਵੀਡੀਓ ਬਣਾਈ ਦੀ ਤੇ ਇਨਸ਼ਾਅੱਲਾ ਅੱਗੇ ਤੋਂ ਅੱਗੇ ਬਿਹਤਰੀ ਆ ਰਹੀ। ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ, ਸਾਡੇ ਨਾਲ ਦੇ ਟੀਮ ਵਰਕ ਆਪਣਾ ਭਾਈ ਵੇਦ ਦੀ ਅਦਾਕਾਰਾ ਜੀ, ਸਾਰਿਆਂ ਤੋਂ ਬਹੁਤਾ ਪਸੰਦ ਆ ਜੀ ਮੈਨੂੰ। ਅਸੀਂ ਜੀ ਮੀਆਂ ਵਹੀਦ ਸਾਹਿਬ ਦੁਬਈ ਤੋਂ ਆਏ ਜੀ, ਖਸੂਸੀ ਇਹਨਾਂ ਦੇ ਨਾਲ ਫਿਲਮ ਬਣਾਉਣ ਵਾਸਤੇ। ਹੁਣ ਚਲੇ ਜਾਣਾ, ਕਿੱਥੇ ਰਹਿਣਾ? ਚਲੇ ਜਾਣਾ। ਚਲੋ ਅੱਲਾਹ ਤੁਹਾਨੂੰ ਕਾਮਯਾਬ ਕਰੇ, ਆਪਣਾ ਉਹ ਜਾ ਕੇ ਕੰਮ ਕਰੋ। ਹੈ, ਪੂਰੀ ਟੀਮ ਸਾਡੀ ਜੀ ਮਿਹਨਤ ਕਰ ਰਹੀ ਹੈ ਕਿ ਅਸੀਂ ਇਨਸ਼ਾਅੱਲਾ ਅੱਗੇ ਤੋਂ ਅੱਗੇ ਚੰਗੀਆਂ ਵੀਡੀਓ ਲੈ ਕੇ ਆਈਏ। ਦੇਖੋ ਜੀ, ਮਿਹਨਤ ਦਾ ਤੁਹਾਨੂੰ ਅੱਗੇ ਵੀ ਰੱਬ ਨੇ ਸਿਲਾ ਦਿੱਤਾ, ਇਸ ਦਾ ਵੀ ਰੱਬ ਤੁਹਾਨੂੰ ਸਿਲਾ ਦਊਗਾ। ਬੜੀ ਮਿਹਰਬਾਨੀ ਜੀ, ਜਿਉਂਦੇ ਵਸਦੇ ਰਹੋ ਜੀ। ਇਹ ਅਸੀਂ ਹੈ ਚੈਨਲ ਤੇ ਹਾਂ 314 ਖਾਲਦ 314 ਦਾ ਆ ਕੇ ਜਰੂਰ ਦੇਖਿਓ, ਤੁਹਾਨੂੰ ਆਪਾਂ ਪਤਾ ਲੱਗ ਜੂਗਾ ਵੀ ਬੰਦੇ ਕੀ ਕਰ ਰਹੇ ਆ। ਬੜੀ ਮਿਹਰਬਾਨੀ, ਦੱਬੋ ਜੀ ਬਟਨ।